ओए खाला भलिया खाला पट्ठे। ओ जिथे तेनू हुण मैं बेचण लगा पता नहीं तेनू किदां दे पट्ठे पाउंदा वा। ओए तू की जाने ओ किड्डे शौक नाल मैं तेनू पालन दिया सी। ओए आ नाज नखरे उन्हां ने नहीं चुकने तेरे। पर की करा मजबूरी बंदे नू सारा कुछ करा दिंदी आ। जिद्दां कहंदे आ ना शौक दा मुੱਲ कोई नहीं। ओ इदां मजबूरी दा भी मुੱਲ कोई नहीं यार। सोचिया सी तेरी कुर्बानी देवांगा, सारे भैन भरावां नूं इकट्ठियां करके ते रोटी खिलावांगा ते उन्हां कोलों दुआवां लवांगा, लेकिन वड्डी मजबूरी पै गई आ। चाचा मुख्तारा कहंदा सी मैं 2 बजे आ जाऊंगा। ओ बबलू ओए, ओ बबलू ओए आ भी चाचा मुख्तारिया। ओ तू इत्थे बैठा आया है? की हाल आ? बस शुक्र अल्लाह दा, तू सुना। बड़ा परेशान लगन दिया, की गल आ? ओए परेशान ही आ ते आ काम करन लगा। खुशी ना कौन करदा जी? आहो यार, कोई अपने प्यार वाली चीज खुशी ना बेचदा, कोई ना कोई टेंशन बन जाती है। चाचा मुख्तारिया फिर ये जड़ा ना सारे सिस्टम जिंदगी दे नाल नाल ही आ। ਇਹ ਤੇ मैं हैरान होया ते यार तेन किहड़ी जरूरत पै गई है ये बेचण दी? और जरूरत की पैनी आ भैन विआही है ना जेड़ी, ओहदे घर अल्लाह खुशी दिखाउण वाला ते ओ चाचा पहली खुशी आ ते मैं भैन नूं लैके आउणा। ओ भैन मेरी यही ना सोचे कि मेरा माँ प्यो सिर ते हुंदा ते मेरी खुशियां दे विच हत्थ बनाउंदा, क्योंकि भरा भी प्यो बजाई हुंदे आ चाचा। ओ यार ओ तू टेंशन क्यों लेना? मैं तो हैरान इस गल्लों ते पिछले साल तू ओ एड्डी सोहनी तेरी मੱਝ ਜਿਹੜੀ 10-12 किलो दुध दिंदी एक टाइम दा, तू ਉਹ ਵੇਚ ਦਿੱਤੀ ਤੇ ਹੁਣ ਤੈਨੂੰ ਇਹ ਕੀ ਮਸਲਾ ਬਣ ਗਿਆ? ਤੂੰ ਹੁਣ ਇਹ ਵੇਚਣ ਲੱਗਾ? ਉਹ ਚਾਚਾ ਮੁਖਤਾਰਿਆ ਉਦੋਂ ਭੈਣ ਨਮਾਣੀ ਦਾ ਵਿਆਹ ਕਰਨਾ ਸੀ। ਉਹ ਕਿੱਥੋਂ ਅਸੀਂ ਲੋਕਾਂ ਕੋਲੋਂ ਮੰਗਦੇ ਫਿਰਦੇ, ਤਰੀਕ ਦਿਨ ਸਿਰ ਤੇ ਆ ਗਏ ਸੀ। ਉਹ ਮੈਂ ਸੋਚਿਆ ਵੀ ਇਹ ਵੀ ਸ਼ੌਕ ਵਾਲਾ ਕੰਮ, ਉਹ ਵੀ ਸ਼ੌਕ ਵਾਲਾ, ਮੇਰੇ ਸਿਰੋਂ ਭਾਰ ਲੈ ਜਾਊਗਾ, ਇਸ ਕਰਕੇ ਮੈਂ ਮੱਝ ਵੇਚਤੀ ਸੀ ਉਹਦੇ ਵਿਆਹ ਤੇ। ਮੈਨੂੰ ਖੁਸ਼ੀ ਦੀ ਸਮਝ ਨਹੀਂ ਆਉਂਦੀ। ਉਹ ਖੁਸ਼ੀ ਜਿਨ੍ਹਾਂ ਦੇ ਘਰ ਖੁਸ਼ੀ ਆ ਉਹ ਕਿਉਂ ਨਹੀਂ ਕੁਛ ਕਰਦੇ ਤੇ ਤੂੰ ਆਪਣੀਆਂ ਚੀਜ਼ਾਂ ਵੇਚ ਕੇ ਲੋਕਾਂ ਦੀਆਂ ਖੁਸ਼ੀਆਂ ਦੇਖਣ ਦੇ ਯਾਰ। ਓਏ ਚਾਚਾ ਓਏ ਮੈਂ ਕੁਰਬਾਨੀ ਵਾਸਤੇ ਪਾਲਿਆ ਸੀ, ਲੇਕਿਨ ਭੈਣ ਭਰਾ ਤੇ ਔਖੇ ਵੇਲੇ ਖਰਚ ਦੇਣਾ ਉਹ ਇਹ ਵੀ ਕੁਰਬਾਨੀ ਆ ਚਾਚਾ, ਇਹ ਵੀ ਕੁਰਬਾਨੀ ਆ। ਮੈਂ ਇਹਨਾਂ ਅਸੂਲਾਂ ਤੋਂ ਹੈਰਾਨ ਹੋਇਆ। ਆ ਜਿਹੜੇ ਨਾ ਧੀਆਂ ਭੈਣਾਂ ਵਿਆਹਣ ਤੋਂ ਬਾਅਦ ਵੀ ਬੰਦੇ ਮੁਸੀਬਤ 'ਚ ਪਏ ਰਹਿੰਦੇ ਨੇ। ਓ ਯਾਰ ਪੁੱਤ ਮੇਰੀ ਗੱਲ ਸੁਣ, ਉਹ ਤੂੰ ਹਰ ਵਾਰੀ ਆਪਣੀ ਚੀਜ਼ ਵੇਚਦਾ। ਉਹ ਯਾਰ ਤੇਰੇ ਚਾਚੇ ਦੇ ਇੰਨੇ ਡੰਗਰ ਬੰਨੇ ਆ, ਇਹਨਾਂ 'ਚ ਕੋਈ ਇੱਕ ਅੱਧਾ ਬੱਚਾ ਵੇਚ ਕੇ ਆਪਣਾ ਜ਼ਰੂਰਤ ਪੂਰੀ ਕਰ ਲਾ। ਉਹ ਬਸ ਕਰ ਦੇ ਚਾਚਾ, ਉਹ ਮੈਂ ਤੇਰੇ ਅੱਗੇ ਹੱਥ ਫੈਲਾ ਸਕਦਾ ਵਾਂ, ਉਹ ਤੈਨੂੰ ਮਜਬੂਰੀ ਦੱਸ ਸਕਦਾ, ਮੈਂ ਉਹਨਾਂ ਨੂੰ ਸ਼ਰੀਕੇ ਨੂੰ ਆਪਣੀ ਮਜਬੂਰੀ ਨਹੀਂ ਦੱਸ ਸਕਦਾ। ਓਏ ਉਹਨਾਂ ਨੂੰ ਵੀ ਤਾਂ ਪਤਾ ਹੀ ਆ ਉਹ ਮੇਰੀ ਭੈਣ ਦੀ ਖੁਸ਼ੀ ਦਾ ਟਾਈਮ ਆਉਂਦੇ ਆ, ਲੇਕਿਨ ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ। ਇਹ ਸੱਚ ਪੁੱਛੇ ਤੇ ਬਬਲੂ ਯਕੀਨ ਕਰ, ਮੈਂ ਟੁੱਟੇ ਦਿਲ ਨਾਲ ਇਧਰ ਕੋ ਚੀਜ਼ ਜਿਹੜੀ ਵੀ ਲੈਣਾ ਵਰਨਾ ਮੇਰਾ ਜ਼ਮੀਰ ਗਵਾਰਾ ਨਹੀਂ ਕਰਦਾ ਤੇ ਮੈਂ ਤੇਰੀਆਂ ਚੀਜ਼ਾਂ ਖਰੀਦਾਂ ਤੇ ਤੂੰ ਮਜਬੂਰੀ ਨੂੰ ਵੇਚਦਾ ਰਵੇਂ ਯਾਰ। ਲੈ ਚਾਚਾ ਅੱਲਾ ਤੇਰੇ ਨਸੀਬਾਂ 'ਚ ਕਰੇ ਇਹਨੂੰ। ਓਏ ਕਾਕਾ ਉਹ ਪੁੱਤਰਾ ਉਹ ਪੈਸੇ ਦਾ ਤੈਅ ਕਰ ਲਾ ਮੇਰੇ ਨਾਲ। ਉਹ ਚਾਚਾ ਪੈਸੇ ਕੀ ਤੈਅ ਕਰਨੇ ਆ, ਮਜਬੂਰੀ 'ਚ ਕੀ ਤੈਵਾਂ ਕਰਦਾ ਫਿਰ ਹੁਣ। ਉਹ ਤੇਰੇ ਸਾਹਮਣੇ ਹੀ ਲਿਆ ਸੀ, ਉਸ ਤੋਂ ਬਾਅਦ 5-6 ਮਹੀਨੇ ਹੋ ਗਏ ਤੇਰੇ ਸਾਹਮਣੇ ਇਹਨੂੰ ਮੈਂ ਪਾਲਣ ਦਿਆਂ ਵਾਂ। ਉਹ ਤੂੰ ਕਿਹੜਾ ਮੇਰੇ ਨਾਲ ਨਜਾਇਜ਼ ਕਰਨ ਲੱਗਾ? ਅੱਲਾ ਤੇਰੇ ਨਸੀਬਾਂ 'ਚ ਕਰੇ ਚਾਚਾ। ਨਜਾਇਜ਼ ਤੇ ਪੁੱਤ ਮੈਂ ਕਦੀ ਵੀ ਕਿਸੇ ਨਾਲ ਨਹੀਂ ਕੀਤੀ। ਅੱਲਾ ਤੇਰੇ ਨਸੀਬਾਂ ਅੱਲਾ ਖੈਰ ਕਰੇ। ਬਸ ਦੇਖ ਲੈ ਯਾਰ ਮਜਬੂਰੀਆਂ ਬੰਦਿਆਂ ਨੂੰ ਕੀ ਕਰਵਾ ਦਿੰਦੀਆਂ ਨੇ। ਓਏ ਮੇਰੇ ਮਾਲਕਾ ਤੂੰ ਬੜਾ ਗਫੂਰ ਰਹੀਮ, ਬੜਾ ਪਰੇਸ਼ਾਨ ਸੀ। ਲਾਲਾ ਲਾਲਾ ਉਹ ਹਾਂ ਡਾਨ, ਉਹ ਬੱਲੇ ਬੱਲੇ, ਉਹ ਕਿੱਥੇ ਸੀ ਤੂੰ? ਲਾਲਾ ਮੈਂ ਪਿੰਡ ਗਿਆ ਸੀਗਾ। ਅੱਛਾ ਤੇ ਲਾਲਾ ਉਹ ਜਾਮਣ ਥੱਲੇ ਆਪਣਾ ਬੱਚਾ ਵੱਜਾ ਸੀਗਾ, ਉਹ ਕਿੱਥੇ ਗਿਆ ਵਾ? ਮੈਂ ਤਾਂ ਹੈਰਾਨ ਹੋ ਗਿਆ, ਉਹ ਪਤਾ ਨਹੀਂ ਖੁੱਲ ਗਿਆ ਵਾ ਕਿਤੇ। ਮੈਂ ਕਿਹਾ ਲਾਲੇ ਨੂੰ ਮੈਂ ਪੁੱਛਾਂਗਾ ਕਿੱਥੇ ਆ, ਕਿੱਥੇ ਆ ਲਾਲਾ? ਉਹ ਬਹਿ ਜਾ, ਦੱਸਦਾ ਕਿੱਥੇ ਆ। ਉਹ ਤੈਨੂੰ ਤੇ ਪਤਾ ਭੈਣ ਸਾਦੀਆ ਦਾ ਫੋਨ ਆਇਆ ਸੀ। ਹਾਂ ਆਇਆ ਸੀਗਾ। ਠੀਕ ਆ ਕਿ ਅੱਲਾ ਉਹਦੇ ਘਰ ਖੁਸ਼ੀ ਵਿਖਾਉਣ ਵਾਲਾ ਵਾ, ਤੇ ਪੈਸੇ ਤੇ ਚਾਹੀਦੇ ਆ ਨਾ ਭਲਿਆ। ਮੈਂ ਆਸੇ ਪਾਸੇ ਬੜਾ ਹੱਥ ਪੱਲਾ ਮਾਰਿਆ, ਲੇਕਿਨ ਕਿਤੇ ਬਾਹਰ ਨਹੀਂ ਚੱਲੀ। ਮੈਂ ਫਿਰ ਉਹਨੂੰ ਹੀ ਵੇਚ ਦਿੱਤਾ। ਮੈਂ ਕਿਹਾ ਇਹਨੂੰ ਵੇਚ ਕੇ ਟਾਈਮ ਤੇ ਲਗਾਓ ਆਪਣਾ। ਓਏ ਉਹ ਗੋਦ ਭਰਾਈ ਦੀਆਂ ਰਸਮਾਂ, ਉਹ ਖਾਣ ਪੀਣ ਨੂੰ ਪੈਸੇ, ਹਸਪਤਾਲਾਂ ਦੇ ਦਾਈਆਂ ਦੇ, ਓਏ ਤੈਨੂੰ ਪਤਾ ਖਰਚਾ ਬੜਾ ਹੋ ਜਾਂਦਾ ਵਾ। ਲਾਲਾ ਭੱਜ ਕੇ ਤੂੰ ਉਹਨੂੰ ਪੱਠੇ ਪਾਉਂਦਾ ਹੁੰਦਾ ਸੀਗਾ ਹੈ, ਆਪ ਤੂੰ ਰੋਟੀ ਖਾਣੀ ਨਹੀਂ, ਤੂੜੀ ਵੰਡਾ
ਪੱਠੇ ਉਹਨੂੰ ਤੂੰ ਪਾਉਣੇ, ਨਲਾਉਣਾ ਉਹਨੂੰ ਤੂੰ ਆਪ, ਤੇ ਛਾਵੇਂ ਵੀ ਉਹਨੂੰ ਤੂੰ ਆਪ ਹੀ ਕਰਦਾ ਹੁੰਦਾ ਸੀਗਾ। ਤੇ ਫਿਰ ਤੂੰ ਬੜੇ ਪਿਆਰ ਦੇ ਨਾਲ ਉਹਨੂੰ ਤੂੰ ਪਾਲਿਆ ਵਾ, ਤੇ ਹੁਣ ਤੂੰ ਉਹਨੂੰ ਵੇਚ ਦਿੱਤਾ ਲਾਲਾ। ਓਏ ਪੁੱਤਰ, ਪਿਆਰ ਤੇ ਮੈਂ ਸਾਰਿਆਂ ਨੂੰ ਕਰਦਾ, ਮੈਂ ਵੱਡਾ ਜੋ ਹੋਇਆ, ਓਏ ਵੱਡਾ ਜੋ ਹੋਇਆ ਇਸ ਘਰ ਦਾ, ਲੇਕਿਨ ਪਿਆਰ ਦੇ ਅੱਗੇ ਜਾਂ ਮਜਬੂਰੀ ਦੇ ਅੱਗੇ ਓਏ ਬੰਦਾ ਹਾਰ ਹੀ ਜਾਂਦਾ ਈ। ਪਿਆਰ ਨੂੰ ਕੀ ਕਰਨਾ, ਓਏ ਮਜਬੂਰੀ ਬਹੁਤੀ ਡਾਢੀ ਹੁੰਦੀ ਆ ਭਾਈ, ਮਜਬੂਰੀ ਬਹੁਤੀ ਡਾਢੀ ਹੁੰਦੀ ਆ, ਇਸ ਕਰਕੇ ਉਹਨੂੰ ਮੈਂ ਵੇਚ ਦਿੱਤਾ ਵਾ। ਨਾਲੇ ਲਾਲਾ ਗੱਲ ਤਾਂ ਤੇਰੀ ਇਹ ਠੀਕ ਆ, ਲੇਕਿਨ ਤੂੰ ਉਹਨੂੰ ਕੁਰਬਾਨੀ ਲਈ ਰੱਖਿਆ ਸੀਗਾ, ਅੱਲਾ ਦੀ ਰਾਹ ਤੇ ਉਹ ਤੂੰ ਦੇਣਾ ਸੀਗਾ ਲਾਲਾ। ਉਹ ਕੋਈ ਨਹੀਂ, ਆਪਣਿਆਂ ਤੇ ਖਰਚਾ ਵੀ ਜਿਹੜਾ ਕਰਨਾ ਨਾ ਭੈਣ ਭਰਾ ਤੇ, ਇਹ ਵੀ ਬੜੀ ਵੱਡੀ ਕੁਰਬਾਨੀ ਹੁੰਦੀ ਆ। ਉਹ ਇਹਦਾ ਵੀ ਸਾਨੂੰ ਉਨਾ ਹੀ ਸਵਾਬ ਹੋਏਗਾ, ਉਹ ਸਾਡੀ ਭੈਣ ਰਾਜੀ ਹੋ ਜਾਊਗੀ। ਚੱਲ ਲਾਲਾ, ਜਿੰਜ ਤੈਨੂੰ ਬਿਹਤਰ ਲੱਗਾ ਉਂਝ ਤੂੰ ਕਰ ਲਿਆ ਵਾ, ਅੱਲਾ ਉਸ ਜਾਨਵਰ ਦੇ ਬਦਲੇ ਸਾਨੂੰ ਹੋਰ ਦੇ ਦੂਗਾ। ਉਹ ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਗੱਲ ਸੁਣ, ਹਾਂ। ਆ ਜਾ ਚੱਲੀਏ, ਉਹ ਮੈਂ ਨਾ ਭੈਣ ਸਾਦੀਆਂ ਨੂੰ ਲੈਣ ਵੀ ਜਾਣਾ, ਅੱਛਾ। ਤਿਆਰੀ ਸ਼ਿਆਰੀ ਕਰ ਲਈਏ। ਚੱਲ ਠੀਕ ਆ ਆ ਜਾ। ਭਾਜੀ ਹਾਂਜੀ। ਹੁਣ ਤੇਰੀ ਬੁੱਢੀ ਦਾ ਕੀ ਹਾਲ ਆ? ਠੀਕ ਆ? ਉਹ ਭੈਣ ਮੇਰੀ, ਉਹਦਾ ਹਾਲ ਕੀ ਦੱਸਾਂ, ਹਾਂ ਹਸਪਤਾਲ ਦੇ ਵਿੱਚ ਹੈਗੀ ਆ, ਤੈਨੂੰ ਪਤਾ ਹਾਂ। ਡਾਕਟਰ ਦਵਾਈਆਂ ਲਿਖੀ ਜਾਂਦੇ ਆ, ਤੇ ਮੈਂ ਉਹਨੂੰ ਲਿਆ ਖਵਾਈ ਜਾਂਦਾ ਵਾ। ਤੇ ਤੂੰ ਨਾ ਆਂਦਾ, ਛੋਟੇ ਨੂੰ ਕਾਲ ਦਿੰਦਾ ਮੈਨੂੰ ਲੈਣ ਵਾਸਤੇ। ਓਏ ਬੀਬੀ ਭੈਣਾ, ਤੇਰੇ ਸਹੁਰਿਆਂ ਨੇ ਗੱਲਾਂ ਕਰਨੀਆਂ ਸੀ, ਲੈ ਭੈਣ ਨੂੰ ਲੈ ਕੇ ਜਾਣਾ ਸੀ, ਤੇ ਵੱਡੇ ਨੇ ਪੈਰ ਨਹੀਂ ਪਾਇਆ ਸਾਡੇ ਵਿਹੜੇ 'ਚ। ਹਾਂ ਉਹ ਇਸ ਕਰਕੇ ਉਹਨੂੰ ਕਿਹਾ ਤੂੰ ਹਸਪਤਾਲ ਚਲਾ ਜਾ, ਤੇ ਮੈਂ ਜਾ ਕੇ ਬੀਬੀ ਭੈਣ ਨੂੰ ਲੈ ਆਉਂਦਾ ਵਾ। ਮੈਂ ਕਿਹਾ ਵੀਰਾ, ਹਾਂ। ਤੇ ਹਾਂਡੀ ਰੋਟੀ ਖਾਣ ਪਕਾਣ ਕਿੱਦਾਂ ਕਰਦੇ ਜੇ ਤੁਸੀਂ? ਉਹ ਬਸ ਭੈਣ ਮੇਰੀ, ਇਹ ਕੀ ਦੱਸਾਂ, ਉਹ ਆਪਣੇ ਸਾਹਮਣੇ ਨਾ ਇੱਕ ਨਵਾਂ ਤੰਦੂਰ ਬਣ ਗਿਆ ਵਾ, ਦੋ ਭਰਾ ਵਾ, ਉੱਥੋਂ ਹੀ ਅਸੀਂ ਲਿਆ ਕੇ ਖਾ ਲਈਦੀ ਆ। ਮੈਂ ਆਪਣੀ ਭੈਣ ਨੂੰ ਵੀ ਹਾਂਡੀ ਰੋਟੀ ਥੋੜਾ ਕਰਾਉਣੀ ਆ, ਮੈਂ ਉੱਥੋਂ ਤੰਦੂਰ ਤੇ ਲਿਆ ਕੇ ਆਪਣੀ ਭੈਣ ਨੂੰ ਖਵਾ ਦਿਆ ਕਰਨੀ ਆ। ਹਾਂ, ਹੁਣ ਕਿੱਥੇ ਮੇਰੀ ਭੈਣ ਇੱਥੇ ਆਟੇ ਗੁੰਨਦੀ ਫਿਰੂਗੀ। ਕਿੰਨਾ ਖਿਆਲ ਕਰਨਾ ਆ ਵੀਰਾ ਤੂੰ ਮੇਰਾ, ਅੱਲਾ ਸਭ ਨੂੰ ਇਹੋ ਜਿਹੇ ਭਰਾ ਦੇਵੇ। ਛਾਪ ਕਰਕੇ ਗੱਡੀ ਅੱਜ ਆਪਣੇ ਬੱਚੇ ਨੂੰ ਝੂਟਾ ਦੇਣਾ, ਮੈਂ ਸ਼ਹਿਰ ਲੈ ਕੇ ਜਾਣਾ, ਮੈਂ ਆਪਣੇ ਪੁੱਤ ਨੂੰ ਸ਼ਹਿਰ ਜਾਊਗਾ ਮੈਂ ਮੇਰੇ ਨਾਲ ਅੱਜ ਗੱਡੀ ਲੈ ਕੇ ਦੇਣੀ, ਚਾਬੀ ਵਾਲੀ, ਭੂੰ ਭੂੰ, ਕਿੱਡੇ ਮੱਜੇ ਆ ਜਾਣੇ ਮੇਰੇ ਬੱਚੇ ਨੂੰ। ਉਹ ਬਬਲੂ, ਉਹ ਖੈਰ ਆ, ਕਿੱਧਰ ਚੱਲਾ? ਓ ਚਾਚਾ ਉਤਾਰਿਆ, ਕੀ ਹਾਲ ਆ? ਓਏ ਅੱਲਾ ਦੀ ਰਹਿਮਤ, ਤੂੰ ਸੁਣਾ। ਉਹ ਜਾਣਾ ਕਿੱਧਰ ਸੀ? ਆ ਮੈਂ ਗੱਡੀ ਨੂੰ ਇਹਦਾ ਕਪੜਾ ਮਾਰ ਰਿਹਾ ਸੀ, ਮੈਂ ਕਿਹਾ ਜ਼ਰਾ। ਅੱਛਾ। ਹੋਰ ਸੁਣਾ, ਬਸ ਸ਼ੁਕਰ ਅੱਲਾ ਦਾ। ਇੱਧਰ ਕਿੱਧਰ ਫਿਰਨੇ ਆ? ਉਹ ਮੈਂ ਦਰਸਲ ਨਾ ਰਾਤ ਦਾ ਪਾਣੀ ਲਾਇਆ ਸੀ ਜ਼ਮੀਨਾਂ ਨੂੰ ਅੱਛਾ ਮੁੰਡਿਆਂ ਨੇ, ਤੇ ਮੈਂ ਕਿਹਾ ਮੈਂ ਇੱਕ ਵਾਰੀ ਗੇੜਾ ਕੱਢਿਆ ਵਾ। ਹਾਂ, ਤੈਨੂੰ ਪਤਾ ਚੰਗਾ ਹੁੰਦਾ, ਹੁਣ ਜ਼ਿਮੀਦਾਰ ਬੰਦੇ। ਗੇੜਾ ਗੂੜਾ ਲਾਉਣਾ ਚਾਹੀਦਾ, ਉਹ ਕੋਈ ਨਿਆਣੇ ਹੈਗੇ ਆ, ਕੋਈ ਕੰਮ ਚੰਗਾ ਕਰਤਾ, ਕੋਈ ਵਾਅਦਾ ਕਰਤਾ। ਉਹ ਬਸ ਅੱਲਾ ਦੀ ਰਹਿਮਤ ਆ। ਇਹ ਆ ਮੁੰਡਾ, ਭਾਂਜਾ ਭੈਣ ਸਾਦੀਆ ਦਾ ਮੁੰਡਾ। ਇਹ ਸਾਦੀ ਆਈ ਹੈ? ਨਹੀਂ ਚਾਚਾ, ਨਹੀਂ, ਉਹਦੇ ਘਰ ਨਾ ਅੱਲਾ ਖੁਸ਼ੀ ਵਿਖਾਉਣ ਵਾਲਾ ਚਾਚਾ। ਖੁਸ਼ੀ ਦਿਖਾਉਣ ਵਾਲਾ? ਹਾਂ, ਖੁਸ਼ੀ ਵਿਖਾਉਣ ਵਾਲਾ। ਤੂੰ ਮੈਨੂੰ ਆ ਕੇ ਕਹਿੰਦੀ, ਆ ਕਾਕੇ ਨੂੰ ਨਾ ਜ਼ਰਾ ਭਾਈਆ ਆਪਣੇ ਨਾਲ ਲੈ ਜਾਵੋ। ਇਹ ਭੱਜ ਬਾਹਰ ਅੰਦਰ ਜਾਂਦਾ ਸੀ, ਉਹ ਕਹਿੰਦੀ ਮੈਂ ਇਹਦੀ ਦੇਖਭਾਲ ਕਰਾਂ ਜਾਂ ਆਪਣੀ ਕਰਾਂ, ਤੇ 4 ਕੁ ਦਿਨ ਜ਼ਰਾ ਇਹਨੂੰ ਤੁਸੀਂ ਸਾਂਭ ਲਓ। ਓ ਯਾਰ, ਉਹ ਉਹ ਮੈਂ ਲੈ- ਕਮਲਿਆ, ਓਏ ਉਹ ਮਹੀਨੇ ਦੀ 26 ਦਿਨ ਤੇਰੀ ਬੁੱਢੀ ਵਿਚਾਰੀ ਹਸਪਤਾਲ, ਕਦੀ ਘਰ, ਕਦੀ ਹਸਪਤਾਲ, ਕਦੀ ਘਰ। ਰੋਟੀ ਤੁਸੀਂ ਹੋਟਲ ਤੋਂ ਲੈ ਕੇ ਖਾਂਦੇ ਹੋ ਹੈ, ਤੇ ਮੈਨੂੰ ਸਮਝ ਨਹੀਂ ਆਉਂਦੀ, ਤੇ ਇਹ ਮੁੰਡੇ ਨੂੰ ਤੂੰ ਕਿਵੇਂ ਸੰਭਾਲੇਗਾ ਯਾਰ? ਬਸ ਚਾਚਾ, ਸਾਂਭਣਾ ਪੈਣਾ। ਉਹ ਇਸ ਘਰ ਦਾ ਵੱਡਾ ਜੋ ਹੋਇਆ, ਮੈਂ ਇਹਨੂੰ ਸਾਂਭਣਾ ਪੈਣਾ। ਓਏ ਅੱਛਾ ਵੇ, ਅੱਲਾ ਤੈਨੂੰ ਖੁਸ਼ ਰੱਖੇ ਪੁੱਤਰਾ, ਤੂੰ ਵੱਡਾ ਹੋਣ ਦਾ ਨਾ ਫਰਜ਼ ਚੰਗਾ ਨਿਭਾਉਣ ਡਿਆ ਹੈ। ਅੱਲਾ ਖੈਰ ਕਰੇ। ਓਕੇ। ਖੈਰ ਚਾਚਾ, ਖੈਰ ਹੋਵੇ ਤੇਰੀ। ਉਹ ਚੱਲ ਬਈ, ਆਪਣੇ ਅੱਜ ਮਾਮੂ ਦੇ ਨਾਲ ਜਾਏਗਾ ਮੇਰਾ ਬੱਚਾ। ਅੱਜ ਤੇ ਸ਼ਹਿਰ ਜਾਵਾਂਗੇ, ਮੈਂ ਆਪਣੇ ਪੁੱਤ ਨੂੰ ਉੱਥੇ ਚੋਨੀ ਆਈਸਕ੍ਰੀਮ ਵੀ ਖਵਾਣੀ, ਗੱਡੀ ਲੈ ਦੇਣੀ ਆ। ਚੱਲ, ਉਹ ਆ ਗਿਆ ਬਈ ਚਾਨੂ ਮਾਮੂ ਕਾਕਾ। ਸਾਦੀਆ, ਹਾਂਜੀ ਕਿੱਥੇ ਆ? ਇਮਲੀ, ਚੁੱਲਾ ਲਿਪਣ ਦਈ ਆ। ਓਏ ਆ ਕਾ ਤੂੰ ਲਿਪੀ ਜਾਣ ਨਹੀਂ ਤੂੰ? ਸ਼ਾਮ ਨੂੰ ਹਾਂਡੀ ਰੋਟੀ ਨਹੀਂ ਕਰਨੀ ਇਮਲੀ? ਓਹੋ, ਨਹੀਂ, ਇਹ ਕਾ ਤੁਹਾਡੀ ਰੋਟੀ ਕਰਨੀ ਤੂੰ? ਹਾਂ, ਸ਼ਾਮ ਨੂੰ ਖਾਣਾ ਪੀਣਾ ਕੁਛ ਨਹੀਂ ਆ? ਓਹੋ, ਮੈਂ ਤੈਨੂੰ ਛੱਡ ਕੇ ਆਵਾਂ ਤੇਰੇ ਮਾਪਿਆਂ ਦੇ? ਮਾਪਿਆਂ ਦੇ? ਹਾਂ, ਤੂੰ ਤਬੀਅਤ ਦਾ ਤੈਨੂੰ ਪਤਾ ਤਾਂ ਹੈਗਾ ਸਾਦੀਆ, ਵਕਤ ਦਾ ਕੋਈ ਪਤਾ ਨਹੀਂ ਹੁੰਦਾ, ਤੂੰ ਵੈਸੇ ਵੀ ਬਿਮਾਰ ਠਮਾਰ ਰਹਿਨੀ ਆ, ਤੇ ਮੈਂ ਆਪ ਕੰਮ ਤੇ ਹੋਣਾ ਵਾ, ਤੈਨੂੰ ਕੌਣ ਸੰਭੂਗਾ ਇੱਥੇ ਘਰ? ਮੈਂ ਇਸ ਲਈ ਸੋਚਿਆ ਵਾ ਕਿ ਮੈਂ ਤੈਨੂੰ ਉੱਥੇ ਛੱਡ ਆਵਾਂ। ਇਮਲੀ, ਹੁਣ ਮੈਂ ਲਾਜ਼ਮੀ ਜਾਣਾ ਆ, ਮੈਂ ਤੇ ਕਹਿੰਨੀ ਆ ਜਿਹੋ ਜਿਹਾ ਵੀ ਵਕਤ ਹੈਗਾ ਇੱਥੇ ਹੀ ਕੱਢ ਲੈਣੀ ਆ। ਭਰਾ ਮੇਰੇ ਤੇ ਅੱਗੇ ਮਾੜੇ ਆ ਵਿਚਾਰੇ, ਤੇ ਭਰਜਾਈ ਮੇਰੀ ਹਰ ਵੇਲੇ ਬਿਮਾਰ ਰਹਿੰਦੀ ਆ। ਪਹਿਲੇ ਭੈਣ ਹੁੰਦੀ ਸੀ ਘਰ ਮੇਰੀ, ਹੁਣ ਤੈਨੂੰ ਪਤਾ ਉਹਦਾ ਵਿਆਹ ਹੋ ਗਿਆ। ਪਹਿਲੇ ਤੇ ਮੇਰਾ ਉਹ ਟਾਈਮ ਕਢਾ ਦਿੰਦੀ ਸੀ, ਹੁਣ ਪਿੱਛੇ ਮੇਰਾ ਕਿੰਨੇ ਖਿਆਲ ਕਰਨਾ ਆ।
ਓਏ ਇਹੀ ਤਾਂ ਯਾਰ ਮੈਂ ਕਹਿਣ ਡਿਆ ਵਾਂ ਕਿ ਤੇਰਾ ਖਿਆਲ ਕਿੰਨੇ ਕਰਨਾ ਵਾ। ਖਿਆਲ ਕਿੰਨੇ ਕਰਨਾ ਆ? ਲੈ ਆਪਣੀਆਂ 2 ਕੁੜੀਆਂ ਹੈਗੀਆਂ ਨਹੀਂ ਤੇਰੀਆਂ ਭੈਣਾਂ, 1:30 ਵਜੇ ਸਕੂਲੋਂ ਆ ਜਾਂਦੀਆਂ ਆ। ਚੱਲ ਹੋਰ ਕੁਝ ਨਹੀਂ, 3-4 ਘੰਟੇ ਮੇਰੇ ਕਢਾ ਦੇਣ ਕਰਨ, ਬਾਕੀ ਸਾਰਾ ਮੈਂ ਆਪ ਕਰ ਲਵਾਂ ਕਰਾਂਗੀ। ਓਏ ਉਹ ਅੱਜ ਕੱਲ ਦੀਆਂ ਕੁੜੀਆਂ ਵਾ ਨਿਆਣੀਆਂ ਸਿਆਣੀਆਂ, ਉਹਨਾਂ ਨੂੰ ਕੀ ਪਤਾ ਹੈਗਾ ਵਾ। ਤੂੰ ਇਹ ਗੱਲ ਨਹੀਂ ਮੇਰੇ ਬਾਰੇ 'ਚ ਹੈਗੀ। ਤੂੰ ਚੱਲ ਉੱਠ, ਮੈਂ ਤੈਨੂੰ ਛੱਡ ਕੇ ਆਵਾਂ। ਪਤਾ ਹੁੰਦਾ ਕਿਸ ਟਾਈਮ ਕਿਦੋਂ ਤਬੀਅਤ ਖਰਾਬ ਹੋ ਜਾਣੀ ਆ। ਆ ਜਾ ਆ ਜਾ। ਓ ਵਾ 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 ਕਿਲੋ ਆਹਾ ਆ ਮੇਰੇ ਬੱਚੇ ਦਾ ਕਬੂਤਰ। ਉਹ ਫਾਲੋ ਓ ਆਏ 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 ਜੋਨਾ ਹੋ ਨਾ ਆਏ ਮੇਰੇ ਬੱਚੇ ਦਾ ਆਹਾ ਖੇਲੋ ਹਾਂ ਡਾਉਨ ਹਾਂ ਬਚ ਡਾਉਨ। ਉਹ ਕੀ ਕਿਹਾ ਬਾ ਭੋਲੇ ਨੇ? ਲਾਲਾ ਭੋਲੇ ਨੇ ਕੀ ਕਹਿਣਾ ਵਾ? ਲਾਲਾ ਭੋਲਾ ਕਹਿੰਦਾ ਸੀਗਾ ਯਾਰ ਤੁਹਾਡੇ ਔਖੇ ਸੌਖੇ ਵੇਲੇ ਪਹਿਲੇ ਅਸੀਂ ਕੰਮ ਆਏ ਆ ਤੁਹਾਡੇ। ਹਾਂਜੀ ਤੇ ਲੇਕਿਨ ਲਾਲਾ ਉਹਨੇ ਹੁਣ ਇਨਕਾਰ ਕਰ ਛੱਡਿਆ, ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂਗੇ ਤੇ ਮੇਰੀ ਆਪਣੀ ਮਜਬੂਰੀ ਕੋਈ ਬਣੀ ਆ। ਹਾਏ ਭੋਲੇ ਨੇ ਵੈਸੇ ਕਦੀ ਇਨਕਾਰ ਵਾਕਈ ਨਹੀਂ ਸਾਨੂੰ ਕੀਤਾ। ਲਾਲਾ ਉਹਨੇ ਕਿਹਾ ਸੀਗਾ, ਕਹਿੰਦਾ ਆਪਣੇ ਲਾਲੇ ਨੂੰ ਆਖ ਦੇ ਪਹਿਲੇ ਤੁਹਾਡੇ ਬਹੁਤ ਕੰਮ ਆਇਆ ਵਾਂ ਮੈਂ, ਤੇ ਲੇਕਿਨ ਹੁਣ ਮੇਰੀ ਵੀ ਮਜਬੂਰੀ ਆ, ਮੇਰੇ ਕੋਲ ਪੈਸੇ ਹੈ ਨਹੀਂਗੇ ਹੁਣ। ਲੈ ਫਿਰ ਤੂੰ ਏਦਾਂ ਕਰ, ਉਹ ਪਰੇਸ਼ਾਨ ਨਾ ਹੋ, ਤੇਰਾ ਲਾਲਾ ਹੈ ਹਜੇ ਤੇਰੇ ਸਿਰ ਤੇ, ਹਜੇ ਨਹੀਂ ਪਰੇਸ਼ਾਨ ਹੋਣਾ ਮੇਰੇ ਪੁੱਤਰ ਨੇ। ਐ ਵੇਖ ਤੂੰ ਇਹਦੇ ਧਿਆਨੇ ਲੱਗ, ਇਹਨੂੰ ਖੜਾ ਤੇ ਮੈਂ ਤੇ ਆ ਜਾ ਹੁਣੇ। ਹੁਣ ਲਾਲਾ ਤੂੰ ਕਿਹਨੂੰ ਚੱਲਾਂ ਵਾ? ਉਹ ਜਾਣਾ ਕਿੱਥੇ ਆ? ਮੈਂ ਸੋਚਿਆ ਵਾ ਉਹ ਮੋਟਰਸਾਈਕਲ ਆ ਨਾ, ਉਹ ਇੱਕ ਬੰਦਾ ਮੈਨੂੰ ਕਹਿੰਦਾ ਸੀ ਮੈਂ ਲੈਣੀ ਆ, ਉਹ ਚਾਚਾ ਨਹੀਂ ਆਪਣਾ, ਉਹਨੇ ਮੈਨੂੰ ਕਿਹਾ ਸੀਗਾ ਕਿ ਮੈਂ ਆਪਣੇ ਭਤੀਜੇ ਨੂੰ ਲੈ ਕੇ ਦੇਣੀ ਆ। ਓਏ ਅੱਲਾ ਆਪਾਂ ਨੂੰ ਹੋਰ ਦੇ ਦੂਗਾ। ਮੈਂ ਆਇਆ ਜ਼ਰਾ ਹੁਣੇ। ਲਾਲਾ ਜਦੋਂ ਆਪਾਂ ਦੋਨਾਂ ਨੇ ਭੈਣ ਦਾ ਵਿਆਹ ਕੀਤਾ ਸੀਗਾ ਉਦੋਂ ਤੂੰ ਮੱਝ ਵੇਚ ਛੱਡੀ, ਤੇ ਜਦੋਂ ਉਹਦੇ ਘਰ ਖੁਸ਼ੀ ਆਉਣ ਵਾਲੀ ਸੀਗੀ, ਪਹਿਲਾ ਪੁੱਤਰ ਆਉਣਾ ਸੀਗਾ, ਉਦੋਂ ਤੂੰ ਉਹ ਬੱਚਾ ਕੁਰਬਾਨੀ ਵਾਲਾ ਵੇਚ ਛੱਡਿਆ ਲਾਲਾ। ਤੇ ਹੁਣ ਤੂੰ ਕਹਿਣ ਡਿਆ ਵਾ ਮੋਟਰਸਾਈਕਲ ਵੇਚ ਦੇਣੀ ਆ। ਲਾਲਾ ਉੱਤੇ ਤੇ ਆਪਾਂ ਕੰਮ ਤੇ ਜਾਂਦੇ ਆ। ਉਹ ਕੋਈ ਨਹੀਂ, ਕੰਮ ਤੇ ਆਪਾਂ ਤੁਰ ਕੇ ਵੀ ਚੱਲ ਜਾਾਂਗੇ। ਉਹ ਲੇਕਿਨ ਜਿਹੜਾ ਸਿਰ ਤੇ ਆਉਂਦੇ ਆ ਨਾ ਟਾਈਮ, ਉਹ ਇਹ ਨਿਭਾ ਲਿਆ ਨਾ ਤੇ ਸੱਤੇ ਹੀ ਖੈਰਾਂ ਨੇ, ਫਿਰ ਸੱਤੇ ਹੀ ਖੈਰਾਂ। ਆ ਧਿਆਨੇ ਲਾ ਦੇਣਾ, ਮੈਂ ਆਇਆ। ਹਰ ਚੀਜ਼ ਆ ਲਾਲਾ, ਤੇਰੀ ਹਰ ਚੀਜ਼ ਹੀ ਵੇਚ ਛੱਡੀ ਆ ਇੱਕ ਭੈਣ ਦੀ ਖੁਸ਼ੀ ਦੀ ਖਾਤਰ। ਕੋਈ ਨਹੀਂ ਲਾਲਾ, ਰੱਬ ਸਾਨੂੰ ਹੋਰ ਦੇ ਦੇਗਾ। अस्सलाम वालेकुम। ਓਏ ਹਾਂ ਬਈ ਬਬਲੂ ਕਿੱਦਾਂ? ਉਹ ਠੀਕ ਆ ਚਾਚਾ, ਭਲਾ ਹੋਵੇ ਤੇਰਾ ਮਾਨ ਨਾ, ਮੈਂ ਤੇਰੇ ਵੱਲ ਹੀ ਆਇਆ ਸੀ। ਮੇਰੇ ਵੱਲ? ਹਾਂ ਚਾਚਾ। ਉਹ ਖੈਰ ਤੇ ਹੈ? ਓਏ ਉਹ ਖੈਰ ਹੀ ਆ ਚਾਚਾ। ਕੀ ਗੱਲ ਆ, ਮੈਨੂੰ ਖੁੱਲ ਕੇ ਦੱਸ ਕੀ ਗੱਲ ਆ। ਉਹ ਚਾਚਾ ਮੈਂ ਨਾ ਮੋਟਰਸਾਈਕਲ ਵੇਚਣੀ ਸੀ ਆਪਣੀ। ਉਹ ਕਮਲਾ ਹੋ ਗਿਆ, ਉਹ ਮੋਟਰਸਾਈਕਲ ਕਿ ਵੇਚਣੀ ਕੀ ਗੱਲ ਆ ਮੈਨੂੰ? ਉਹ ਚਾਚਾ ਮੈਂ ਤੈਨੂੰ ਆਖਿਆ ਸੀ ਨਾ ਕਿ ਮੇਰੀ ਭੈਣ ਦੇ ਘਰ ਅੱਲਾ ਫੇਰ ਖੁਸ਼ੀ ਵਿਖਾਉਣ ਵਾਲਾ, ਤੇ ਉਹ ਪੈਸੇ ਚਾਹੀਦੇ ਸੀ, ਤੇ ਮਿਹਰਬਾਨੀ ਕਰ ਮੈਂ ਯਾਰ। ਤਾਂ ਹੈਰਾਨ ਆ ਤੇਰੇ ਤੋਂ ਯਾਰ। ਉਹ ਕਿਹੋ ਜਿਹੀਆਂ ਖੁਸ਼ੀਆਂ ਨੇ ਉਹ ਜਿਹੜੀਆਂ ਤੇਰੀਆਂ ਖੁਸ਼ੀਆਂ ਖਾਈ ਜਾਂਦੀਆਂ ਨੇ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਾਕਾ ਤੇਰੀ। ਉਹ ਫੇਰ ਕੀ ਕਰਾਂ ਚਾਚਾ, ਜ਼ਰੂਰਤ ਆ ਇਸ ਕਰਕੇ, ਤੇ ਤੇਰੀ ਮਿਹਰਬਾਨੀ ਹੈ ਯਾਰ, ਤੂੰ ਗੱਡੀ ਲੈ ਲਾ। ਉਹ ਯਾਰ ਬਬਲੂ ਮੇਰੀ ਗੱਲ ਸੁਣ ਪੁੱਤ, ਪੈਸੇ ਕਿੰਨੇ ਕੁ ਚਾਹੀਦੇ ਨੇ ਤੈਨੂੰ? ਚਾਚਾ ਕੋਈ 30,000 ਰੁਪਈਆ ਤੇ ਹੋਵੇ ਨਾ। 30,000 ਰੁਪਈਆ? ਉਹ 30,000 ਦੀ ਖਾਤਰ ਤੂੰ ਆਪਣੀ ਚੀਜ਼ ਵੇਚਣ ਡਿਆ, ਉਹ ਤੇਰੇ ਕੰਮ ਆਉਂਦੀ ਆ। ਤੂੰ ਕੰਮ ਤੇ ਜਾਣਾ, 100 ਕੰਮ ਕਰਦਾ। ਤੂੰ ਇਦਾਂ ਮੇਰੀ ਗੱਲ ਸੁਣ, ਤੂੰ ਇਹਨੂੰ ਗੱਡੀ ਨੂੰ ਵੇਚ ਨਾ ਮੇਰਾ ਪੁੱਤ। 30,000 ਦੀ ਗੱਲ ਆ, ਮੇਰੇ ਤੋਂ ਲੈ ਲਾ। ਉਹ ਮੈਂ ਤੈਨੂੰ 30,000 ਦੇ ਦੇਣਾ। ਇਹ ਉਹ ਕੁੜੀ ਆ ਕਦੋਂ ਰਹੀ ਹੈ ਤੈਨੂੰ? ਉਹ ਚਾਚਾ ਉਹਨਾਂ ਦਾ ਫੋਨ ਆਇਆ ਮੈਨੂੰ ਹੁਣੇ ਹੀ, ਤੇ ਉਹ ਸਵੇਰੇ ਆ ਰਹੇ ਨੇ ਚਾਚਾ। ਤੇ ਲੈ ਮੈਂ ਸਵੇਰੇ 30,000 ਰੁਪਈਆ ਲੈ ਕੇ ਨਾ ਸਵੇਰੇ ਤੇਰੇ ਕੋਲ ਘਰ ਆਇਆ। ਅੱਛਾ ਹਾਂ ਚਾਚਾ ਬਸ। ਤੇਰਾ ਭਲਾ ਹੋਵੇ ਚਾਚਾ, ਤੇਰਾ ਭਲਾ ਹੋਵੇ, ਤੂੰ ਯਾਰ, ਬਹੁਤ ਚੰਗਾ ਉਹ ਚਾਚਾ। ਤੂੰ ਪੁੱਤ ਮੈਂ ਤੇਰੇ ਸੱਚੀ ਮੁੱਚੀ ਆਪਣੇ ਘਰ ਦਾ ਵੱਡਾ ਨਹੀਂ, ਤੂੰ ਸਾਰਿਆਂ ਵਾਸਤੇ ਵੱਡਾ ਵਾ। ਉਹ ਕੋਈ ਗੱਲ ਨਹੀਂ ਖੈਰਾਂ ਹੁਣ ਚਾਚਾ ਉਹ ਤੇਰੀ। ਤੇਰਾ ਪਿਓ ਵੀ ਬੜਾ ਚੰਗਾ ਸੀ ਪੁੱਤ, ਤੁਸੀਂ ਵੀ ਉਹਦੀ ਔਲਾਦ ਹੋ। ਓਕੇ ਚਾਚਾ ਓਕੇ। ਸਮਝ ਨਹੀਂ ਆਉਂਦੀ ਇਸ ਮੁੰਡੇ ਦੀਆਂ ਪਰੇਸ਼ਾਨੀਆਂ ਦੀ ਵੀ। ਚਲੋ ਕੋਈ ਨਹੀਂ, ਖੈਰ ਮੈਂ ਸਵੇਰੇ ਜਾਣਾ ਹੀ ਆ ਨਾ, ਤੇ ਜਾ ਕੇ ਮੈਂ ਸਾਰੀ ਗੱਲ ਆਪ ਹੀ ਦੇਖਦਾ ਤੇ ਮਸਲਾ ਕੀ ਹੈ, ਇਹ ਕਿਉਂ ਹਰ ਵਾਰੀ ਵਿਚਾਰਾ ਇੰਨਾ ਪਰੇਸ਼ਾਨ ਹੁੰਦਾ। ਕਾਲੋ ਓਏ ਉਹ ਭਾਈਆਂ ਨੂੰ ਫੋਨ ਕਰਨਾ ਸੀਗਾ, ਆਏ ਕਿਉਂ ਨਹੀਂ ਹਜੇ ਤੱਕ? ਉਹ ਲਾਲਾ ਫੋਨ ਕੀਤਾ ਸੀਗਾ ਭਾਈਏ ਨੂੰ, ਉਹਦਾ ਅੱਛਾ। ਨੰਬਰ ਹੀ ਬੰਦ ਜਾਣ ਡਿਆ ਸੀ। ਮੈਂ ਤਾਂ ਅੱਧੇ ਘੰਟੇ ਬਾਅਦ ਫੇਰ ਕੀਤਾ, ਨੰਬਰ ਫੇਰ ਬੰਦ ਜਾਣ ਡਿਆ ਉਹਦਾ। ਓਏ
ਆਓ ਜੀ, ਆ ਗਿਆ ਤੁਹਾਡਾ ਘਰ। अस्सलाम वालेकुम। वालेकुम सलाम, वालेकुम सलाम। आया और अस्सलाम वालेकुम बेटा। पापा आया भैना, पापा आ जाओ आ जाओ आ जाओ, बैठो। आया फड़ बैग रख, उथे अंदर रख के आ। उठो जा। काका ਹੋਰ ਬਈ? ਕਾਕਾ ਠੀਕ ਆ? ਹਾਂ ਹਾਂ ਠੀਕ ਆ। ਆ ਬੜੀ ਜ਼ਿੱਦ ਕਰਦਾ ਵੀ ਭੈਣ ਮੇਰੀ, ਇਹ ਬੜਾ ਸਤਾਉਂਦਾ ਸਵੇਰ ਹਾਂਜੀ ਨੂੰ। ਕੀ ਹਾਲ ਆ? ਠੀਕ ਆ ਵੀਰਾ, ਤੂੰ ਚੰਗਾ? ਹਾਂਜੀ ਠੀਕ ਠਾਕ, ਤੁਸੀਂ ਸੁਣਾਓ? ਹਾਂ। ਤਬੀਅਤ ਅੱਛਾ ਠੀਕ ਆ? ਮੈਨੂੰ ਇਹ ਦੱਸੋ, ਤੁਸੀਂ ਖਾਣਾ ਪੀਣਾ ਕੀ ਆ ਹੁਣ? ਬੋਤਲ ਜਾਂ ਚਾਹ ਕੀ ਚੱਲੂ? ਬਹੁਤ ਮਿਹਰਬਾਨੀ ਭਾਜੀ, ਅੱਡੇ ਤੋਂ ਸਾਰਾ ਕੁਝ ਖਾ ਪੀ ਕੇ ਆਏ ਆ। ਹੋਰ ਭਾਈਆ ਘਰ-ਬਾਰ ਤੇ ਠੀਕ ਆ ਨਾ? ਤੂੰ ਰਾਜੀ ਆ ਨਾ? ਤਬੀਅਤ ਤੇ ਠੀਕ ਰਹਿੰਦੀ ਆ? ਹੋਰ ਸੁਣਾ। ਸੁਣਾਉਣਾ ਕੀ ਆ ਯਾਰ, ਛੁੱਟੀ ਕਰਕੇ ਤੇ ਇਹਨੂੰ ਛੱਡਣ ਆਇਆ ਵਾਂ। ਇੱਕ ਤਾਂ ਮੈਨੂੰ ਤੁਹਾਡੇ ਤੇ ਹੈਰਾਨਗੀ ਆਉਣ ਡਈ ਆ ਵੀ ਤੁਹਾਡੇ ਕੋਲ ਇੰਨਾ ਟਾਈਮ ਵੀ ਨਹੀਂ ਹੈਗਾ, ਤੁਸੀਂ ਜਾ ਕੇ ਆਪਣੀ ਭੈਣ ਨੂੰ ਲੈ ਆਓ। ਉਹ ਭਾਈਆ ਕੀ ਦੱਸੀਏ, ਉਹ ਭਰਜਾਈ ਤੇਰੀ ਬਿਮਾਰ ਸ਼ਮਾਰ ਰਹਿੰਦੀ ਆ, ਬਸ ਉਹਦੇ ਆਰੇ ਲੱਗੇ ਰਹਿੰਦੇ ਅਸੀਂ ਤੇ। ਇੱਕ ਲੱਤ ਮੇਰੀ ਇੱਥੇ ਹੁੰਦੀ ਆ, ਦੂਜੀ ਹਸਪਤਾਲ। ਓ ਬਬਲੂ ਓਏ, ਓ ਬਬਲੂ, ਓਏ ਚਾਚਾ ਮੁਖਤਾਰਾ, ਆ ਚਾਚਾ ਆਇਆ ਵਾ। ਆ ਜਾ ਚਾਚਾ। ਓਏ ਬਬਲੂ ਸੁਣਾ ਬਈ। ਹੈ ਪ੍ਰਾਹੁਣੇ ਆ ਗਏ ਆ, ਕੀ ਹਾਲ ਆ ਵੇ ਮੁੰਡਿਆ? ਆ ਹੋਰ ਸੁਣਾ। ਚਾਚਾ ਸਾਡਾ। ਓ ਕੀ ਹਾਲ? ਠੀਕ ਆ ਕੀ ਹਾਲ ਆ ਧੀਏ? ਠੀਕ ਆ ਚਾਚਾ, ਤੂੰ ਠੀਕ ਹਾਂ ਆ? ਅੱਲਾ ਤੁਹਾਡੀ ਖੈਰ ਕਰੇ। ਉਹ ਖੈਰ ਖਰੀਏ ਨਾ ਪਹੁੰਚ ਗਏ ਆ। ਹਾਂ ਠੀਕ। ਅੱਲਾ ਖੈਰ, ਅੱਲਾ ਖੈਰ। ਤੂੰ ਸੁਣਾ ਵੀ ਪ੍ਰਾਹੁਣਿਆ? ਹਾਂਜੀ ਠੀਕ ਆ, ਸ਼ੁਕਰ ਆ ਅੱਲਾ ਦਾ। ਪਹੁੰਚ ਗਏ ਮੁੰਡੇ ਹੈ। ਓ ਚਾਚਾ ਮੁਖਤਾਰਿਆ, ਮੈਂ ਕੰਮ ਕਿਹਾ ਸੀ ਤੈਨੂੰ, ਉਹ ਕਰੀ ਆਉਣਾ ਸੀ। ਓਏ ਪਰੇਸ਼ਾਨ ਕਿਉਂ ਹੁੰਦਾ? ਉਹ ਕੰਮ ਤੇਰਾ ਹੋ ਗਿਆ। ਉਹ ਸੁਣਾ ਵੇ ਪ੍ਰਾਹੁਣਿਆ, ਉਹ ਪੁੱਤ ਕੀ ਕਰਦਾ ਉਹਨਾਂ? ਤੂੰ ਕੰਮ ਕੀ ਕਰਦਾ ਤੂੰ? ਮੈਂ ਜੀ ਫੈਕਟਰੀ 'ਚ ਮਾਸਟਰ ਹਾਂ। ਅੱਛਾ ਫੈਕਟਰੀ 'ਚ ਲੱਗਾ ਹੈ। ਹਾਂਜੀ ਕੰਮ ਤਾਂ ਠੀਕ ਠਾਕ ਹੈ ਨਾ ਤੇਰਾ? ਹਾਂਜੀ ਠੀਕ ਆ, ਸ਼ੁਕਰ ਆ ਅੱਲਾ ਦਾ। ਉਹ ਬਸ ਪੁੱਤ ਬਸ ਆ ਛੁੱਟੀ ਕਰਨੀ ਪੈ ਗਈ ਆ, ਇਹ ਲੈਣ ਨਹੀਂ ਆਇਆ ਹੈਗਾ, ਮੈਨੂੰ ਆਪ ਛੱਡਣ ਆਉਣਾ ਪੈ ਗਿਆ। ਆਹ ਨਹੀਂ ਗੱਲ ਤਾਂ ਤੇਰੀ ਸਹੀ ਹੈ, ਲੇਕਿਨ ਮੇਰਾ ਪੁੱਤ ਮੇਰੀ ਗੱਲ ਦਾ ਗੁੱਸਾ ਨਾ ਕਰੀ, ਕਿਉਂਕਿ ਅਸੀਂ ਵੀ ਜੰਮੀਆਂ ਵਾਲੇ ਆ, ਸਾਡੀਆਂ ਵੀ ਧੀਆਂ ਭੈਣਾਂ ਨੇ, ਅਸੀਂ ਵੀ ਵਿਆਹੀਆਂ ਨੇ। ਲੇਕਿਨ ਮੇਰਾ ਪੁੱਤਰ ਇਹ ਤੇ ਲੰਡੇ ਛੜੇ ਹੀ ਆ, ਸਮਝ ਲਓ ਇੱਕ ਕਿਸਮ ਦੇ। ਬੀਵੀ ਉਹਦੀ ਵਿਚਾਰੀ 24 ਘੰਟੇ ਬਿਮਾਰ ਹੈ, ਉਹ ਵੈਸੇ ਵਿਚਾਰਾ ਉਹਦੀ ਸ਼ਾਦੀ ਨਹੀਂ ਹੋਈ, ਉਹਨਾਂ ਨੇ ਆਪਣੇ ਪਤਾ ਨਹੀਂ ਕਿਵੇਂ ਸਰਦਾ ਬੱਚਿਆ, ਉਹ ਆਪ ਵਿਚਾਰਾ ਹੋਟਲਾਂ ਤੋਂ ਲਿਆ ਕੇ ਰੋਟੀ ਖਾਂਦੇ ਨੇ। ਚੱਲ ਚਾਚਾ ਕੋਈ ਗੱਲ ਨਹੀਂ, ਉਹ ਮੇਰੀ ਭੈਣ ਦਾ ਘਰ ਆ, ਇੱਥੇ ਭਰਾ ਨੇ ਨਹੀਂ ਕਰਨਾ ਤੇ ਕਿੰਨੇ ਕਰਨਾ? ਓਏ ਤੂੰ ਚੁੱਪ ਕਰ ਜਾ, ਮੈਨੂੰ ਕਰ ਲੈਂਦੇ ਗੱਲ। ਮੇਰੀ ਗੱਲ ਸੁਣ ਪੁੱਤਰ, ਇਹ ਨਸਲ ਹੈ ਤੁਹਾਡੀ, ਇਹਨਾਂ ਨੂੰ ਪਾਲਣਾ ਵੀ ਤੁਹਾਡਾ ਹੀ ਹੱਕ ਬਣਦਾ ਵਾ। ਜਿਵੇਂ ਤੁਹਾਡੇ ਮਾਪਿਓ ਨੇ ਤੁਹਾਨੂੰ ਪਾਲਿਆ ਹੈ, ਜਿਵੇਂ ਸਾਡੇ ਮਾਪਿਓ ਨੇ ਸਾਨੂੰ ਪਾਲਿਆ ਹੈ। ਓਏ ਤੇਰਾ ਵਿਆਹ ਕੀਤਾ, ਬਲਕਿ ਤੇਰਾ ਕਾਹਦਾ, ਇਸ ਕੁੜੀ ਦਾ ਵਿਆਹ ਕੀਤਾ ਤੈਨੇ ਮੱਝ ਵੇਚੀ ਹੈ, ਮੁੜ ਕੇ ਇਹ ਬੱਲਾ ਨੇ ਤੈਨੂੰ ਪਹਿਲੀ ਖੁਸ਼ੀ ਦਿਖਾਈ, ਤੈਨੂੰ ਆਪਣਾ ਬੱਚਾ ਵੇਚਿਆ, ਮੁੜ ਕੇ ਹੁਣ ਮੋਟਰਸਾਈਕਲ ਵੇਚਣ ਨੂੰ ਫਿਰਨ ਰਿਹਾ ਸੀ। ਤੇ ਜਿਹੜੀ ਗੱਲ ਤੋਂ ਨਾ ਮੈਂ ਇਸ ਘਰ ਦੇ ਵਿੱਚ ਆਇਆ, ਮੈਨੂੰ ਕੋਈ ਦੁੱਖ ਨਹੀਂ ਤੇਰਾ, ਉਹ ਸਾਡੀ ਧੀ ਆ 100 ਦਫਾ ਆਵੇ, ਲੇਕਿਨ ਪੁੱਤਰਾ ਤੇਰੀ ਵੀ ਕੋਈ ਜ਼ਿੰਮੇਵਾਰੀ ਹੈ, ਤੇਰੀ ਮਿਹਰਬਾਨੀ ਹੈ। ਇਹ ਸਾਰੀਆਂ ਗੱਲਾਂ ਸਹੁਰਿਆਂ ਦੇ ਸਿਰ ਨਹੀਂ ਵੱਜਦੀਆਂ ਹੁੰਦੀਆਂ, ਉਹ ਨਸਲ ਤੇਰੀ ਹੈ, ਉਹ ਨਸਲ ਤੂੰ ਇਹਨਾਂ ਨੂੰ ਪਾਲਣਾ ਤਾਂ ਤੂੰ ਵੀ ਇਹਨਾਂ ਨੂੰ ਵਿਆਹਣਾ, ਇਹਨਾਂ ਨੂੰ ਤੇਰੇ ਕੰਮ ਆਉਣਾ, ਇਹਨਾਂ ਮਾਮਿਆਂ ਨੂੰ ਨਹੀਂ ਪਾਲਣਾ ਇਹਨਾਂ ਨੇ। ਉਹ ਪੁੱਤਰਾ ਇਹ ਦੁਨੀਆ ਦੇ ਰਸਮੋ ਰਿਵਾਜ ਨੇ, ਉਹ ਪਹਿਲਾ ਛੇਲਾ ਤਾਂ ਚਲੋ ਮਾਪਿਆਂ ਦੇ ਘਰ ਹੁੰਦਾ ਹੀ ਆ, ਤੇ ਲੇਕਿਨ ਪੁੱਤ ਹਰ ਛੇਲਾ ਮਾਪਿਆਂ ਦੇ ਘਰ ਹੀ ਨਹੀਂ ਹੁੰਦਾ। ਇਹ ਤੂੰ ਆਪ ਸਮਝਦਾਰ ਹੈ, ਇਹ ਆਪ ਸੋਚ ਇਸ ਗੱਲ ਨੂੰ। ਤੂੰ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੇਰਾ ਪੁੱਤ। ਨਹੀਂ ਬਜ਼ੁਰਗੋ, ਗੁੱਸਾ ਕਾਹਦਾ ਕਰਨਾ, ਤੁਸੀਂ ਸਾਡੇ ਵੱਡੇ ਹੋ, ਤੁਸੀਂ ਜਿਹੜੀ ਗੱਲ ਕਰਨੀ ਹੈ ਸਾਡੀ ਬਿਹਤਰੀ ਲਈ ਕਰਨੀ ਆ। ਨਾਲੇ ਇਹਨਾਂ ਨੂੰ ਮੈਂ ਸਾਲੇ ਨਹੀਂ, ਮੈਂ ਆਪਣੇ ਭਰਾ ਸਮਝ ਕੇ ਰੋਹ ਪਾਉਣਾ ਵਾ। ਮੈਨੂੰ ਕੀ ਪਤਾ ਸੀ ਕਿ ਇਹਨਾਂ ਦੇ ਹਾਲਾਤ ਇਦਾਂ ਦੇ ਚੱਲਣ ਡਏ ਆ। ਜਿਹੜੀ ਗੱਲ ਇਹ ਨਹੀਂ ਕਰ ਸਕੇ ਉਹ ਤੁਸੀਂ ਕਰ ਦਿੱਤੀ ਹੈ। ਮੈਂ ਮਾਫੀ ਚਾਹੁੰਦਾ ਲਾਲਾ, ਮੈਨੂੰ ਨਹੀਂ ਸੀ ਪਤਾ ਤੇਰੇ ਹਾਲਾਤਾਂ ਦਾ। ਇਹ ਬੀਵੀ ਆ ਮੇਰੀ, ਇਹ ਮੇਰੀ ਜ਼ਿੰਮੇਵਾਰੀ ਆ, ਮੈਂ ਆਪਣੀ ਜ਼ਿੰਮੇਵਾਰੀ ਆਪ ਨਿਭਾਵਾਂਗਾ, ਤੇ ਅੱਜ ਤੋਂ ਬਾਅਦ ਮੇਰੇ ਨਾਲ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ। ਚਲੋ ਸਾਦੀਆ ਚਲੀਏ ਘਰ ਨੂੰ, ਆ ਜਾ। ਉਹ ਭਾਈਆ ਹੁਣੇ ਹੀ ਤੇ ਆਏ ਜੇ, ਫਿਰ ਬਹਿੰਦੇ ਹੀ ਬਹਿੰਦੇ ਨਿਕਲ ਚੱਲੇ ਜੇ। ਤੁਸੀਂ ਏਦਾਂ ਕਰਿਓ, ਉਹ ਸਵੇਰੇ ਚੱਲ ਜਿਓ, ਅੱਜ ਦੀ ਰਾਤ ਰਹਿ ਲਓ ਸਾਡੇ ਕੋਲ। ਚੱਲ ਬਹਿ ਜਾ, ਇੰਨੇ ਚਾਅ ਨਾ ਕਹਿਣ ਡਿਆ, ਬਹਿ ਜਾ।